ਪਹਿਲਾਂ ਅਸੀਂ ਰਹਿੰਦੇ ਸੀ ਪਿੰਡ ਹੈਗਾ ਸੀ ਅੰਨਿਆਂ ਦਾ ਵਾਰਡ, ਨਨਕਾਣਾ ਸਾਹਿਬ ਤੋਂ ਕੋਈ 2-2.5 ਮੀਲ ਦੇ ਫਾਸਲੇ ਤੇ। ਗੁਰੂ ਨਾਨਕ ਕੋਟ ਸੀ ਪਿੰਡ ਦਾ ਨਾਂ, ਤੇ ਜਿਹੜਾ ਉਹਨਾਂ ਦਾ ਮਾਲਕ ਸੀ ਉਹ ਅੰਨਾ ਸੀ, ਤੇ ਇਸ ਵਾਸਤੇ ਉਹ ਅੱਲ ਪੈ ਗਈ ਅੰਨੇ ਦਾ ਵਾਰਡ। ਅੰਨਿਆਂ ਨਹੀਂ ਸੀ, ਅੰਨੇ ਦਾ ਵਾੜਾ ਹੋਇਆ ਸੀ, ਤੇ ਫਿਰ ਅੰਨੇ ਦਾ ਵਾੜਾ ਹੋ ਗਿਆ। ਸਾਡੇ ਪਿੰਡ 4 ਜਮਾਤਾਂ ਦਾ ਸਕੂਲ ਸੀ, ਪ੍ਰਾਇਮਰੀ ਸਕੂਲ, ਤੇ ਪ੍ਰਾਇਮਰੀ ਸਕੂਲ ਜਿਹੜੇ ਵਾਪਸ ਕੇ ਪਾਸ ਹੋ ਗਿਆ ਤੇ ਸਾਰੇ ਰੱਖਿਆ ਵੀ ਹੁਣ ਤੇ ਨਨਕਾਣੇ ਜਾਣਾ ਪੈਣਾ, ਤੇ ਸਲਾਹ ਬਣਾਈ ਵੀ ਉੱਥੇ ਜਾ ਕੇ ਦਾਖਲਾ ਲੈ ਲਈ। ਤੇ 2 ਦਿਨ ਮੇਰੇ ਨਾਲ ਮੇਰੇ ਫਾਦਰ ਸਾਹਿਬ ਜਾਂਦੇ ਰਹੇ ਉਂਗਲ ਫੜ ਕੇ, ਤੇ ਜਿਹੜੇ 2 ਦਿਨ ਆਉਣ ਜਾਣ ਬੜਾ ਮੁਸ਼ਕਿਲ ਹੋ ਗਿਆ ਨਾ। ਤੇ ਫਿਰ ਇਹ ਦਿਲ 'ਚ ਗੱਲ ਆਈ ਵੀ ਇਹ ਤੇ ਬੜੀ ਮੁਸ਼ਕਿਲ ਹੈ, ਰੋਜ਼ ਕੌਣ ਆਵੇਗਾ ਕੌਣ ਜਾਵੇ, ਤੇ ਕਿਉਂ ਨਾ ਆਪਾਂ ਨਨਕਾਣੇ ਸਾਹਿਬ ਚਲੇ ਜਾਈਏ। ਉਹ ਫਿਰ ਇਹ ਸੋਚ ਕੇ ਅਸੀਂ ਨਨਕਾਣਾ ਸਾਹਿਬ। ਅਸੀਂ 7 ਭੈਣਾਂ ਦੀ ਸਾਡੀਆਂ, ਇਹ 3 ਭਰਾ ਸੀ ਅਸੀਂ। ਇਹ ਦੂਜਾ ਵੱਡੇ ਭਰਾ ਭਾਈ ਸਾਹਿਬ ਇਹ ਸੀਗੇ, ਇੱਕ ਇਸ ਤੋਂ ਵਿਚਕਾਰਲੇ ਉਹ ਸੀਗੇ। 3 ਭਰਾ 7 ਭੈਣਾਂ। ਤੇ ਅਸੀਂ ਇਸਲਾਮਾਬਾਦ ਪੜ੍ਹਨ, ਮੈਂ ਪਰਸਨਲੀ ਇਸਲਾਮਾਬਾਦ ਤੋਂ ਕੋਈ 4-5 ਕੋਹ ਦੂਰ ਸੀਗਾ, ਤੇ ਉੱਥੇ ਰੋਜ਼ ਜਾਣਾ ਤੇ ਰੋਜ਼ ਆਉਣਾ, ਤੇ ਉੱਥੇ ਪੜ੍ਹਨਾ। ਚੌਥੀ ਤੋਂ ਬਾਅਦ ਉੱਥੇ ਪੜ੍ਹਨਾ ਸ਼ੁਰੂ। 47 ਦਾ ਵਾਕਿਆ ਜਿਸਲੇ ਹੋਇਆ 25 ਸਾਲ ਹੋ ਰਹੀ ਹੈ ਵਾਕਿਆ। ਅੱਛਾ ਜੀ। ਤੇ ਵਿਆਹ ਹੋ ਗਿਆ ਹੋਇਆ ਸੀ? हाँ जी, ਵਿਆਹ ਉਧਰ ਹੀ ਹੋ ਗਿਆ ਸੀ। ਵਿਆਹ ਤੁਹਾਡਾ ਉਧਰ ਹੋ ਗਿਆ ਸੀਗਾ? ਬਹੁਤ ਅੱਛਾ ਮਾਹੌਲ ਸੀ ਜੀ, ਇੱਕ ਦੂਜੇ ਦਾ ਬੜਾ ਪਿਆਰ ਸੀਗਾ। ਇਹ ਸਾਰੀ ਕੰਬੋ ਬਰਾਦਰੀ ਸੀ ਉੱਥੇ ਬਹੁਤੀ, ਤੇ ਖੱਤਰੀਆਂ ਦੇ 4-5 ਘਰ ਸਨ। ਇੱਕ ਸਰਦਾਰ ਗੁਰਬਖਸ਼ ਸਿੰਘ ਦਾ ਬੇੜਾ ਜਿਹੜਾ ਮਾਲਕ ਸੀ, ਤੇ ਇੱਕ ਸਰਦਾਰ ਕੁੰਦਨ ਸਿੰਘ, ਤੇ ਇੱਕ ਸਰਦਾਰ ਹਰਦੇਵ ਸਿੰਘ। 3-4 ਫੈਮਿਲੀ ਜਿਹੜੀ ਸਰ ਅੱਛੀ ਹੈ, ਬਾਕੀ ਹੋਰ ਵੀ ਹੈਗੇ ਸਭ, ਤੇ ਇਹੀ ਸੀ ਬਹੁਤ ਅੱਛਾ। ਮੁਸਲਮ ਉੱਥੇ ਹੈ ਹੀ ਨਹੀਂ ਸੀ, ਕੋਈ ਵੀ ਸੀ ਮੁਸਲਮਾਨ ਹੀ ਕੋਈ ਨਹੀਂ ਸੀ। ਬਹੁਤ ਅੱਛਾ ਸੀ, ਇੱਕ ਦੂਜੇ ਨਾਲ ਸਾਂਝ ਸੀਗੀ, ਮਿਲਣ ਜੁਲਣ ਸੀ, ਜੱਫੀਆਂ ਪਾ ਕੇ ਮਿਲਦੇ ਸੀ ਇੱਕ ਦੂਜੇ ਨੂੰ, ਕੋਈ ਵਿਰੋਧ ਨਹੀਂ ਸੀ। ਉਸ ਵੇਲੇ ਸੀ ਪਿੰਡ ਦਾ ਬਾਅਦ ਜਿਸਲੇ ਵੰਡ ਹੋ ਗਈ ਤੇ ਆਣਾ ਸੀਗਾ, ਤੇ ਸਾਰੇ ਆਖੇ ਚਲੋ ਬਈ ਚਲੋ ਬਈ ਚਲੋ। ਉੱਥੇ ਕੁਛ ਮੁਸਲਮਾਨਾਂ ਨੇ ਲੁੱਟ ਮਾਰ ਵੀ ਕੀਤੀ ਹਿੰਦੂਆਂ ਦੀ, ਤੇ ਕੁਛ ਨਿਕਲ ਆਏ। ਅਸੀਂ ਮੈਂ ਤੇ ਆਪਣੇ ਸਮਾਨ ਗੱਡੇ ਤੇ ਲੈ ਕੇ ਉੱਥੋਂ ਤੁਰਿਆ, ਤੇ ਉਹ ਰਾਹ 'ਚ ਗੱਡਾ ਲੁੱਟ ਲਿਆ ਸੀ ਉਹਨਾਂ, ਸਾਰਾ ਕੁਛ ਹੀ ਲੁੱਟ ਲਿਆ ਸੀ। ਤੇ ਫਿਰ ਅਸੀਂ ਉੱਥੇ ਆ ਗਏ, ਜਿਸਲੇ ਦਰਿਆਓ ਪਾਰ ਆ ਗਏ ਤੇ ਉੱਥੇ ਇੰਡੀਆ ਸੀ। ਦੇਖੋ ਜੀ, ਉਸ ਵੇਲੇ ਮੇਰੀ ਉਮਰ 8 ਤੋਂ 9 ਸਾਲ ਸੀਗੀ, ਤੇ ਮਤਲਬ ਉੱਥੇ ਮਾਹੌਲ ਬੜਾ ਅੱਛਾ ਸੀਗਾ। ਇੱਕ ਦੂਜੇ ਨਾਲ ਭਰਾਵਾਂ ਵਾਂਗੂ ਸੀ, ਮਿਲਦੇ ਗਿਲਦੇ, ਜੱਫੀਆਂ ਪਾਉਂਦੇ, ਇਕੱਠੇ ਖੇਡਦੇ। ਕਾਮੀ ਤੇ ਖੁਸ਼ੀਆ 2 ਮੁਸਲਮਾਨ ਦੋਸਤ ਸੀਗੇ ਸਾਡੇ, ਉਹ ਦੋਨੋਂ ਸਕੇ ਭਰਾ ਸੀਗੇ। ਤੇ ਅਸੀਂ ਜਦੋਂ ਇਸਲਾਮਾਬਾਦ ਪੜ੍ਹਨੇ ਜਾਂਦੇ ਸੀ ਨਾ, ਉਹ ਵੀ ਸਾਡੇ ਨਾਲ ਜਾਂਦੇ ਸੀਗੇ। 4 ਕਿਲੋਮੀਟਰ ਰੋਜ਼ ਜਾਣਾ, 4 ਕਿਲੋਮੀਟਰ ਰੋਜ਼ ਆਉਣਾ, ਤੁਰ ਕੇ ਹੋਰ ਕੋਈ ਫੈਸਿਲਿਟੀ ਹੈ ਨਹੀਂ ਸੀ ਉੱਥੇ। ਉਸ ਵੇਲੇ ਰੌਲਾ ਇੰਨਾ ਪਿਆ ਸੀਗਾ ਕਿ ਕੋਈ ਕਿਸੇ ਨੂੰ ਬੁਲਾ ਕੇ ਖੁਸ਼ ਨਹੀਂ ਸੀਗਾ, ਕੋਈ ਕਿਸੇ ਨਾਲ ਗੱਲ ਕਰਕੇ ਖੁਸ਼ ਨਹੀਂ ਸੀਗਾ। ਹਰ ਇੱਕ ਦੇ ਨਜ਼ਰ 'ਚ ਸੀਗਾ ਵੀ ਇਹ ਜਿਹੜਾ ਨਾ, ਇਹਨੂੰ ਬੰਦੇ ਨੂੰ ਮਾਰ ਦੇਣਾ। ਯਾਨੀ ਇਹਨੂੰ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ, ਚਾਹੇ ਮੁਸਲਮਾਨਾਂ ਹਿੰਦੂ ਸਿੱਖਾਂ ਦੇ ਵਿੱਚ ਇਹ ਸੀਗਾ ਕਿ ਮੁਸਲਮਾਨਾਂ ਨਾਲ ਸਾਡੀ ਮਤਲਬ ਜ਼ਰੂਰਤ ਨਹੀਂ ਹੈਗੀ, ਤੇ ਇਹਨਾਂ ਨੂੰ ਜਿੱਦਾਂ ਵੀ ਆਵੇ ਅਸੀਂ ਇੱਥੋਂ ਸੇਫ ਨਿਕਲ ਜਾਈਏ, ਤੇ ਇਹਨਾਂ ਨੂੰ ਮਾਰ। ਇਹ ਪੋਜੀਸ਼ਨ ਸੀ ਉਸ ਵੇਲੇ। ਬਟਵਾਰੇ ਦੇ ਵੇਲੇ ਅੰਨੇ ਵਾਲੇ ਸੀਗੇ। ਸਾਡਾ ਜੀ ਕੋਈ ਅੱਧਾ ਪੌਣਾ ਕਿਲੋਮੀਟਰ ਦੇ ਦਰਮਿਆਨ 'ਚ ਸਾਡਾ ਘਰ ਸੀਗਾ, ਮੇਨ ਸੜਕ ਦੇ ਉੱਤੇ। ਜਿਹੜੀ ਸੜਕ ਸਟੇਸ਼ਨ ਤੋਂ ਜਾਂਦੀ ਸੀ ਨਾ, ਤੇ ਉਹ ਗੁਰਦੁਆਰੇ ਨੂੰ ਜਾਂਦੀ ਸੀ ਸਿੱਧੀ, ਤੇ ਰਸਤੇ ਦੇ ਵਿੱਚ ਸਾਡਾ ਘਰ ਸੀਗਾ। ਔਰ ਅੱਧ ਸੜਕ ਲੰਘ ਕੇ ਤੇ ਅੱਗੇ ਨਨਕਾਣਾ ਸਾਹਿਬ ਦਾ ਵੱਡਾ ਗੁਰਦੁਆਰਾ ਹੈ, ਜਿੱਥੇ ਜਨਮ ਸਥਾਨ ਗੁਰਦੁਆਰਾ, ਜਿੱਥੇ ਗੁਰੂ ਨਾਨਕ ਦੇਵ ਦਾ ਜਨਮ ਹੋਇਆ ਸੀ। ਉਸ ਵੇਲੇ ਇਹ ਸੀ ਕਿ ਸਾਰਿਆਂ ਨੇ ਸਲਾਹ ਬਣਾਈ ਬਈ ਸਮਾਨ ਗੱਡੇ ਲੱਦ ਲਈਏ ਤੇ ਲੈ ਜਾਈਏ, ਤੇ ਅਸੀਂ ਜਿਸ ਤਰ੍ਹਾਂ ਹੋਏਗਾ ਆ ਜਾਵਾਂਗੇ। ਮੈਨੂੰ ਗੱਡੇ ਤੇ ਸਮਾਨ ਲੱਦਿਆ ਗੱਡੇ ਤੇ ਮੈਂ ਗੱਡੇ ਦੇ ਨਾਲ ਆਇਆ, ਤੇ ਗੱਡੇ ਨਾਲ ਨਿਕਲੇ ਤੇ ਉਹ ਬਾਹਰ ਲੁੱਟ ਲਿਆ ਮੁਸਲਮਾਨਾਂ ਨੇ। ਇਹ ਤੇ ਮੈਨੂੰ ਫਿਰ ਮਿਲੇ 4 ਮਹੀਨੇ ਬਾਅਦ। ਪਿਤਾ ਜੀ ਸਾਡੇ ਤਾਂ ਬਾਅਦ 'ਚ ਆਏ ਹੈ, ਤੇ ਅਸੀਂ ਭਾਈ ਸਾਹਿਬ ਨਾਲ ਸਾਰਾ, ਤੇ ਅਸੀਂ ਖਾਲੀ ਰਹਿ ਗਏ ਸੀਗੇ। ਤੇ ਉਸ ਮਾਂ ਦੇ ਇਹਨਾਂ ਦਾ ਰਾਜ ਲੁੱਟਿਆ ਗਿਆ। ਇਹ ਬਿਲਕੁਲ ਮਤਲਬ ਜਿਸ ਤਰ੍ਹਾਂ ਨੰਗੇ ਪੈਰੀ ਦੇ ਨੰਗੇ ਹੱਥਾਂ ਉੱਥੋਂ ਅੰਮ੍ਰਿਤਸਰ ਪਹੁੰਚੇ, ਔਰ 3-4 ਮਹੀਨੇ ਬਾਅਦ ਸਾਡੀ ਇਹਨਾਂ ਨਾਲ ਮੁਲਾਕਾਤ ਹੋਈ। ਉਹ ਵੀ ਕੋਈ ਚੰਨੂ ਨਾਂ ਦਾ ਬੰਦਾ ਸਾਡਾ ਰਿਸ਼ਤੇਦਾਰ ਸੀ, ਚਰਨਦਾਸ ਧੀਰੇ ਦਾ ਭਰਾ, ਤੇ ਉਹ ਲੈ ਕੇ ਆਇਆ ਇਹਨਾਂ ਨੂੰ। ਤੇ ਅਸੀਂ ਉੱਥੇ
ਇਹਨਾਂ ਨਾਲ ਉਹਨੇ ਮੁਲਾਕਾਤ ਕਰਾਈ ਵੀ ਭਾਈ ਸਾਹਿਬ ਸਾਡੇ ਆ ਗਏ ਨੇ। ਵੀ ਇਹਨੇ ਦੱਸਿਆ ਜੀ ਜਦ ਸਮਾਨ ਸੀ ਉਹ ਸਾਰਾ ਲੁੱਟਿਆ ਗਿਆ, ਅਸੀਂ ਆਪਣੀ ਜਾਨ ਬਚਾ ਕੇ ਕਮਾਦਾਂ ਹੀ 3 ਦਿਨ ਲੁਕੇ ਰਹੇ ਹਾਂ, ਨਜ਼ਰ ਬਚਾ ਕੇ ਮੁਸਲਮਾਨਾਂ ਦੀ ਤੇ ਨਿਕਲ ਕੇ ਤੇ ਕਿਸੇ ਤਰੀਕੇ ਨਾਲ ਮਤਲਬ ਕਾਫੀ ਮੁਸ਼ਕਲਾਂ ਪੈਦਾ ਹੋਣ ਦੇ ਬਾਵਜੂਦ ਇਹ ਅੰਮ੍ਰਿਤਸਰ ਪਹੁੰਚ ਗਏ। ਤੇ ਅੰਮ੍ਰਿਤਸਰ ਸਾਡਾ ਇੱਕ ਚੰਨੂ ਨਾਂ ਦਾ ਬੰਦਾ ਸੀਗਾ, ਚਰਨਦਾਸ ਦਾ ਨਾਂ ਸੀ, ਚੰਨੂ ਕਹਿੰਦੇ ਸੀ, ਤੇ ਉਹ ਲੈ ਕੇ ਆਇਆ ਇਹਨਾਂ ਨੂੰ। ਤੇ ਬਈ ਉਹਨੇ ਪੌੜੀਆਂ ਜੋ ਮੈਨੂੰ ਅੱਜ ਵੀ ਯਾਦ ਹੈ, ਉਹਨੇ ਪੌੜੀਆਂ ਜੋ ਅਸੀਂ ਉੱਪਰ ਕੋਟੇ ਚਬਾਰੇ ਦੇ ਰਹਿੰਦੇ ਹੁੰਦੇ ਸੀ, ਤੇ ਉਸ ਤੋਂ ਆਵਾਜ਼ ਮਾਰੀ ਵੀ ਪ੍ਰਕਾਸ਼ ਸਿੰਘ ਆ ਗਿਆ ਜੀ। ਮਾਸੀ ਜੀ ਕਹਿੰਦੇ ਸਾਡੇ ਮਾਤਾ ਜੀ ਨੂੰ ਮਾਸੀ ਕਹਿੰਦੇ ਸੀ। ਉਹਨੇ ਕਿਹਾ ਪ੍ਰਕਾਸ਼ ਸਿੰਘ ਆ ਗਿਆ ਜੀ, ਤੇ ਅਸੀਂ ਸਾਰੇ ਭੱਜ ਕੇ ਗਏ ਪੌੜੀਆਂ ਹਲੇ ਤੇ ਜਾ ਕੇ ਚੁੱਕ ਕੇ ਪਾਏ ਇਹਨਾਂ ਨੂੰ, ਮੇਰੇ ਖੁਸ਼ੀਆਂ ਪ੍ਰਾਪਤ। ਸਾਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਹੈਗੇ ਨੇ ਕਿ ਨਹੀਂ ਹੈਗੇ। ਉਹ ਰੋਜ਼ ਵੱਟੋਕ ਹੁੰਦੀ ਸੀ, ਰੋਜ਼ ਬੁਰੇ ਹਾਲ ਹੁੰਦੇ ਸੀ। ਤੇ ਬਸ ਮਿਲ ਸਮਝ ਲੈ ਕਿ ਬੰਦਾ ਦੁਬਾਰਾ ਜੀ ਪਿਆ ਇਹਨਾਂ ਨੂੰ ਦੇਖ ਕੇ। ਅਸੀਂ 3 ਘੰਟਿਆਂ ਵਿੱਚ ਨਨਕਾਣੇ ਸਾਹਿਬ ਤੋਂ ਚੱਲ ਕੇ ਤੇ ਅੰਮ੍ਰਿਤਸਰ ਜਾ ਕੇ ਉਤਰ ਗਏ। ਸੜਕਾਂ ਲਾਲ ਹੋਈਆਂ ਸੀਗੀਆਂ ਔਰ ਲਾਸ਼ਾਂ ਪਈਆਂ ਸੀਗੀਆਂ, ਤੇ ਲਾਸ਼ਾਂ ਦੇ ਉੱਤੋਂ ਗੱਡੇ ਲੰਘਦੇ ਪਏ ਸੀ, ਉੱਤੋਂ ਬੱਸਾਂ ਲੰਘਦੀਆਂ, ਉੱਤੋਂ ਟਰੱਕ ਲੰਘਦੇ ਪਏ ਸੀ। ਇਹ ਹਾਲਤ ਸੀ ਉਸ ਲਾਹੌਰ ਦੇ ਵਿੱਚ। ਪਰਸਲ ਲਾਹੌਰ ਦੀ ਸੜਕਾਂ ਦੀ ਜਿਵੇਂ ਮੈਂ ਗੱਲ ਦੱਸਦਾ ਪਿਆ ਵੀ ਉੱਥੇ ਜਗ੍ਹਾ ਲਾਸ਼ਾਂ ਪਈਆਂ ਸੀਗੀਆਂ ਔਰ ਲਾਸ਼ਾਂ ਪਿਸੀਆਂ ਪਈਆਂ ਸੀ। ਉੱਤੋਂ ਟਰੱਕ ਲੰਘੀ ਜਾਂਦੇ ਸੀ, ਬਸ ਕੋਈ ਤੜਫਦੀ ਪਈ ਸੀ, ਉਹ ਮਰ ਚੁੱਕਾ ਸੀ, ਕੋਈ ਮਰਦਾ ਪਿਆ ਸੀ, ਉਹ ਕਿੱਦਾਂ। ਮੈਂ ਉਸ ਵੇਲੇ ਸਾਡਾ ਬਚਪਨ ਸੀਗਾ, ਸਾਨੂੰ ਬਹੁਤਾ ਇਫੈਕਟ ਨਹੀਂ ਹੋਇਆ। ਮੈਂ ਆਪਣੀ ਪਰਸਨਲ ਗੱਲ ਕਰਦਾ ਪਿਆ। ਤੇ ਸਾਨੂੰ ਉਹ ਦਿਮਾਗ ਭੁੱਲਣ 'ਚ ਕਈ ਸਾਲ ਲੱਗ ਗਏ ਸੀਗੇ, ਕਿਉਂਕਿ ਜਿਹੜੀ ਚੀਜ਼ ਇਸ ਤਰ੍ਹਾਂ ਇਹ ਸੜਕਾਂ 'ਤੇ ਸਾਰੀ ਉੱਥੇ ਮਿਲਟਰੀ ਆਈ ਸੀ ਪਟਨੇ ਦੀ, ਨਨਕਾਣੇ ਸਾਹਿਬ, ਤੇ ਪਟਨੇ ਦੇ ਬੰਦੇ ਸਾਡੇ ਗੁਆਂਢ ਰਹਿੰਦੇ ਸੀ। ਤੇ ਉਹਨਾਂ ਨੇ ਜਿਸ ਵੇਲੇ ਉੱਥੇ ਉਹਨਾਂ ਨੇ ਮਿਲਟਰੀ ਵਾਲੇ ਉਹਨਾਂ ਦੇ ਰਿਸ਼ਤੇਦਾਰ ਨਿਕਲਾਏ, ਤੇ ਉਹਨਾਂ ਨੇ ਉੱਥੇ ਉਹਨਾਂ ਕੋਲੋਂ ਉਹਨਾਂ ਨੂੰ ਕਿਹਾ ਵੀ ਸਾਨੂੰ ਲੈ ਕੇ ਚੱਲੋ ਹਿੰਦੁਸਤਾਨ ਦੇ ਵਿੱਚ। ਤੇ ਉਹ ਫਿਰ ਉਹਨਾਂ ਨੂੰ ਲੈ ਕੇ ਚੱਲੇ। ਤੇ ਸਾਡੇ ਮਾਤਾ ਜੀ ਜਿਹੜੇ ਸੀਗੇ ਨਾ, ਉਹ ਕਹਿਣ ਲੱਗੇ ਵੀ ਉਹਨਾਂ ਇੰਨਾ ਪਿਆਰ ਸੀਗਾ ਜਿਵੇਂ ਸੱਕਿਆਂ ਭੈਣਾਂ ਭਰਾਵਾਂ ਦਾ ਹੁੰਦਾ। ਤੇ ਉਹਨੇ ਕਹਿਣ ਲੱਗੇ ਸਾਨੂੰ ਛੱਡ ਕੇ ਟਰੂ ਚੱਲੇ ਹੋ। ਉਹ ਕਹਿਣ ਲੱਗੀ, ਭਾਈ ਜਾਨੀ ਜੀ ਉਹਦਾ ਨਾਂ ਸੀਗਾ, ਉਹ ਕਹਿਣ ਲੱਗੀ ਤੁਸੀਂ ਆਪਣਾ ਸਮਾਨ ਬੰਨ੍ਹ ਕੇ ਤੇ ਮੇਨ ਟਰੰਕ ਵਿੱਚ ਰੱਖ ਲਓ ਤੇ ਤੁਸੀਂ ਸਾਡੇ ਨਾਲ ਚਲੇ ਚਲੋ। ਤੇ ਉਹ ਅਸੀਂ ਤਿੰਨ ਟਰੰਕ ਰੱਖ ਲਏ ਤੇ ਬਾਕੀ ਸਮਾਨ ਸਾਰਾ ਸੁੱਟਤਾ। ਕੀ ਦੱਸੀਏ ਵੀ ਸੀਨ ਕੀ ਸੀਗਾ ਬਈ, ਜੇ ਸਾਡਾ ਟਰੱਕ ਸੀ ਨਾ, ਅਸੀਂ ਮਿਲਟਰੀ ਦੇ ਟਰੱਕਾਂ ਦੇ, ਉਹ ਜਿਹੜੇ ਸਾਡੇ ਗੁਆਂਢ ਸੀ ਨਾ ਉਹ ਮਿਲਟਰੀ ਦੇ ਸੀਗੇ, ਉਹ ਉੱਥੇ ਪਟਨੇ ਸਾਹਿਬ ਦੇ ਰਹਿਣ ਵਾਲੇ ਸੀ। ਤੇ ਮਿਲਟਰੀ ਉੱਥੇ ਨਨਕਾਣੇ ਸਾਹਿਬ ਪਟਨੇ ਸਾਹਿਬ ਦੀ ਆਈ ਸੀ, ਉਹਨਾਂ ਨਾਲ ਵਾਕਫੀ ਨਿਕਲਾਈ। ਤੇ ਉਹ ਜਿਹੜੇ ਚੜ੍ਹਨ ਲੱਗੇ ਤੇ ਉਹਨਾਂ ਨੇ ਸਾਨੂੰ ਵੀ ਚੜਾ ਲਿਆ ਨਾਲ। ਇੱਧਰ ਆ ਕੇ ਤੇ ਜੀ ਜਿਸ ਵੇਲੇ ਸਕੂਲ ਹੀ ਸ਼ੁਰੂ ਕੀਤਾ, ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਰੋਟੀ ਦਾ ਮਸਲਾ ਸੀਗਾ। ਰੋਟੀ ਦੇ ਮਸਲੇ ਕਰਕੇ ਕੰਮ ਕਰਨਾ ਸ਼ੁਰੂ ਕਰਤਾ। ਮਾਸੀ ਲੜਕਾ ਸੀਗਾ, ਉਹਦੀ ਕਿਤਾਬਾਂ ਦੀ ਦੁਕਾਨ ਸੀ, ਤੇ ਤੂੰ ਇੱਥੇ ਆ ਜਾ, 15 ਰੁਪਏ ਮਹੀਨਾ ਤੇ ਰੋਟੀ ਮੈਂ ਦਿਆਂਗਾ ਤੇ ਨਾਲ ਰਹਿਣ ਨੂੰ ਕਮਰਾ ਦਿਆਂਗਾ। ਮੈਂ ਫਿਰ ਉੱਥੇ ਆ ਗਿਆ, ਉਹਦੇ ਕੋਲ ਆ ਕੇ ਕੰਮ ਸ਼ੁਰੂ ਕਰ ਦਿੱਤਾ। ਬਾਅਦ ਫਿਰ ਪਿੱਛੋਂ ਸਾਰੇ ਮੈਂਬਰ ਵੀ ਉੱਥੇ ਆ ਗਏ। ਹੁਣ ਆਪਾਂ ਜਲੰਧਰ ਰਹਿ ਰਹੇ ਹੈਗੇ, ਜਲੰਧਰ ਕਦੋਂ ਆਏ ਤੇ ਕਿਵੇਂ ਆਏ, ਕੀ ਕੀਤਾ ਇੱਥੇ ਆ ਕੇ? ਸੁਪਨਾ ਕੀ, ਜਿਹੜਾ ਪਿੰਡ ਦੇ ਰਹਿੰਦੇ ਸੀ ਨਾ, ਨਨਕਾਣੇ ਤੋਂ 3-4 ਕਿਲੋਮੀਟਰ ਦੂਰ ਸੀਗਾ ਜਿਹੜਾ, ਤੇ ਉੱਥੇ ਅਸੀਂ ਰਹਿੰਦੇ ਸੀ। ਤੇ ਉੱਥੇ ਗਲੀਆਂ, ਉੱਥੇ ਪਿੰਡ ਦਾ ਛੱਪੜ, ਉੱਥੇ ਪਿੰਡ ਤੋਂ ਅਸੀਂ ਜਿੱਥੇ ਪੜ੍ਹਨ ਜਾਂਦਾ ਸੀ ਸਲਾਮਾਬਾਦ 3-4 ਕੋ ਦੂਰ ਸੀ, ਉੱਥੇ ਰੋਜ਼ ਜਾਣਾ ਰੋਜ਼ ਆਉਣਾ। ਤੇ ਉਹ ਸਾਰੀਆਂ ਗੱਲਾਂ ਸਾਨੂੰ ਯਾਦ ਹੈਗੀਆਂ ਨੇ, ਅੱਜ ਤੱਕ ਯਾਦ ਨੇ ਸਾਰੀ। ਬਹੁਤ ਦਿਲ ਕਰਦਾ ਹੈ, ਬਹੁਤ ਜ਼ਿਆਦਾ ਦਿਲ ਕਰਦਾ ਹੈ, ਲੇਕਿਨ ਮਜਬੂਰੀ ਹੈ ਕਿ ਅਸੀਂ ਉੱਥੇ ਜਾ ਨਹੀਂ ਸਕਦੇ। ਬਿਲਕੁਲ ਜੀ, ਮੁਸ਼ਕਿਲਾਂ ਇਹਨਾਂ ਦੀਆਂ ਜਿਹੜੀਆਂ ਆਈਆਂ, ਔਰ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਜਦੋਂ ਇਹਨਾਂ ਦੀ ਯਾਦਾਸ਼ਤ ਬਿਲਕੁਲ ਠੀਕ ਸੀ ਤੇ ਬੜੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਸੀ, ਹੁਣ ਵੀ ਕਰਦੇ ਨੇ। ਜਦੋਂ ਗੱਲ ਯਾਦ ਆ ਜਾਂਦੀ ਤੇ ਪੂਰੀ ਸਟੋਰੀ ਜਿਹੜੀ ਹੈ ਹੁਣ ਵੀ ਸੁਣਾਉਂਦੇ ਨੇ। ਅੱਜ ਵੀ ਕਈ ਰਾਤਾਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਆਪਣੇ ਨਨਕਾਣੇ 'ਚ ਹੀ ਬੀਤਦੀਆਂ। ਸਵੇਰੇ ਉੱਠ ਕੇ ਦੱਸਦੇ ਆ ਕਿ ਮੈਂ ਨਨਕਾਣੇ ਗਿਆ ਸੀ, ਮੈਂ ਅੱਜ ਆਪਣੇ ਪਿੰਡ ਗਿਆ ਸੀ, ਉੱਥੇ ਅਸੀਂ ਘੁੰਮਦੇ ਰਹੇ, ਉੱਥੇ ਅਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਅੱਜ ਵੀ ਸੁਣਾਉਂਦੇ ਹੈ। ਇਹਨਾਂ ਦੇ ਸੁਪਨਿਆਂ ਦੇ ਵਿੱਚ ਅੱਜ ਵੀ ਆਪਣਾ ਨਨਕਾਣਾ ਵਸਦਾ। ਜਿੱਥੋਂ ਤੱਕ ਅਸੀਂ ਗੱਲ ਕਰੀਏ ਉਸ ਵੇਲੇ ਜਦੋਂ ਇੱਥੇ ਆ ਕੇ ਮੁੜ ਵਸੇਵੇਂ ਦੀ, ਤੇ ਉਦੋਂ ਸਾਰਿਆਂ ਨੂੰ ਹੀ ਬਹੁਤ ਮੁਸ਼ਕਿਲਾਂ ਆਈਆਂ। ਇਹਨਾਂ ਨੂੰ ਵੀ ਮੁਸ਼ਕਿਲ ਆਈ ਜਦੋਂ ਅੰਮ੍ਰਿਤਸਰ ਤੋਂ ਕੋਈ ਹੋਰ ਸਾਧਨ ਜਿਹੜਾ ਹੈ ਰੋਜ਼ਗਾਰ ਦਾ ਗੌਰਮੈਂਟ ਵੱਲੋਂ ਮੁਹੱਈਆ ਨਹੀਂ ਕਰਾਇਆ ਗਿਆ, ਤੇ ਉਦੋਂ ਇਹਨਾਂ ਨੂੰ ਕਰਨਾਲ ਦੇ ਕੋਲ ਜਿਹੜਾ ਹੈ ਇੱਕ ਪਿੰਡ ਦੇ ਦਿੱਤਾ ਗਿਆ ਜਿੱਥੇ ਕਮਾਦ ਖੜੀ ਸੀ।
ਤੇ ਉੱਥੋਂ ਉਹਨਾਂ ਨੇ ਕਿਹਾ ਕਿ ਤੁਸੀਂ ਕਮਾਤ ਵੱਢੋ ਤੇ ਇਹ ਉੱਥੇ ਜਿਹੜਾ ਹੈ ਉਹਨੂੰ ਵੇਚ ਕੇ ਆਪਣਾ ਗੁਜ਼ਾਰਾ ਕਰੋ। ਹਾਂ, ਇਹ ਜਗਾਦਰੀ ਮਿਲ ਜਿਹੜੀ ਹੈਗੀ ਸੀ, ਉੱਥੇ ਕਰਨਾਲ ਤੋਂ ਜਗਾਦਰੀ ਜਿਹੜਾ ਹੈ ਮਿਲ ਦੇ ਵਿੱਚ ਇਹ ਗੰਨਾ ਲਿਜਾਂਦੇ ਰਹੇ। ਪਰ ਜਦੋਂ ਗੰਨਾ ਖਤਮ ਹੋ ਗਿਆ, ਜਿਸ ਤਰ੍ਹਾਂ ਪਿਤਾ ਜੀ ਨੇ ਹੁਣੇ ਦੱਸਿਆ, ਤੇ ਉਸ ਤੋਂ ਬਾਅਦ ਸੋਚਾਂ ਪੈ ਗਈਆਂ ਔਰ ਇੱਕ ਸਬੱਬ ਬਣਿਆ। ਇਹਨਾਂ ਦਾ ਮਾਸੀ ਦਾ ਲੜਕਾ ਜਿਹੜਾ ਹੈ, ਉਹਨੇ ਲੁਧਿਆਣੇ, ਉਹਨਾਂ ਦਾ ਕਿਤਾਬਾਂ ਦਾ ਕੰਮ ਸੀ, ਤੇ ਉਹਨਾਂ ਨੇ ਬੁਲਾ ਲਿਆ। ਕੁਝ ਮਹੀਨੇ ਇਹਨਾਂ ਨੇ ਉੱਥੇ ਕੰਮ। ਉਸ ਤੋਂ ਬਾਅਦ ਇਹਨਾਂ ਦੇ ਇੱਕ ਕਜ਼ਨ ਹੈਗੇ ਸੀ ਔਰ ਇੱਕ ਇਹਨਾਂ ਦੇ ਜੀਜਾ ਜੀ ਸਰਦਾਰ ਧੰਨਾ ਸਿੰਘ। ਇਹ ਜਿਹੜੇ ਕਜ਼ਨ ਹੈਗੇ ਸੀ ਸਰਦਾਰ ਬਲਬੀਰ ਸਿੰਘ, ਉੱਥੇ ਜਿਹੜੇ ਸਰਦਾਰ ਗੁਰਬਖਸ਼ ਸਿੰਘ ਸੀ, ਜਿਹੜੇ ਉੱਥੇ ਵਾਲੀਲਾ ਗੁਰਦੁਆਰੇ ਦੇ ਪੱਤੀਦਾਰ ਵੀ ਹੈਗੇ ਸੀ ਜਿਨ੍ਹਾਂ ਦੇ ਬਜ਼ੁਰਗ, ਉਹਨਾਂ ਦੇ ਨਾਲ ਇਹਨਾਂ ਨੇ ਪਾਰਟਨਰਸ਼ਿਪ ਦੇ ਵਿੱਚ ਜਲੰਧਰ ਦੇ ਵਿੱਚ ਮਲਹੋਤਰਾ ਬੁੱਕ ਡਿਪੂ ਦੇ ਨਾਂ ਦੇ ਉੱਤੇ ਕੰਮ ਸ਼ੁਰੂ, ਜਿਹਦਾ ਅੱਜ ਦਾ ਸਰੂਪ MBD ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਬੂਟਾ ਜਿਹੜਾ ਹੈ ਪਿਤਾ ਜੀ ਦੇ ਦੁਆਰਾ ਹੀ ਲਗਾਇਆ ਗਿਆ। 3-4 ਸਾਲ ਇਹਨਾਂ ਨੇ ਇਕੱਠੇ ਕੰਮ ਕੀਤਾ। ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਹੋ ਗਏ। ਉਸ ਤੋਂ ਬਾਅਦ ਇਹਨਾਂ ਨੇ ਮਾਹਿਰਾਂ ਗੇਟਸ ਦੇ ਵਿੱਚ ਦੁਕਾਨ ਜਿਹੜੀ ਹੈ ਸ਼ੁਰੂ ਕੀਤੀ, ਰਾਸ਼ਟਰੀਆ ਬੁੱਕ ਡਿਪੋ ਦੇ ਨਾਂ 'ਤੇ, ਜਿਹੜੀ ਅੱਜ ਵੀ ਮੌਜੂਦ ਹੈਗੀ। ਇਹਨਾਂ ਦਾ ਜਿਹੜਾ ਸੰਘਰਸ਼ ਹੈਗਾ ਸੀ, ਇੱਕ ਕਿਸਮ ਦਾ ਅਗਰ ਅਸੀਂ ਕਹਿ ਲਈਏ ਤੇ 60s ਤੋਂ ਬਾਅਦ ਖਤਮ ਹੋ ਗਿਆ। ਉਸ ਤੋਂ ਬਾਅਦ ਬਿਜ਼ਨਸ ਐਸਟੈਬਲਿਸ਼ ਹੋਣਾ ਸ਼ੁਰੂ ਹੋ ਗਿਆ। 60 ਤੋਂ ਲੈ ਕੇ 70 ਤੱਕ ਦਾ ਇਹਨਾਂ ਦਾ ਲਾਈਫ ਦਾ 골ਡਨ ਪੀਰੀਅਡ ਆਇਆ, ਜਦੋਂ ਬਹੁਤ ਅੱਛਾ ਬਿਜ਼ਨਸ ਸੀ। ਉਸ ਜ਼ਮਾਨੇ ਦੇ ਵਿੱਚ ਸਾਰੇ ਸੁੱਖ ਸਾਧਨ ਖਰੀਦੇ ਨਾ, ਲੇਕਿਨ 70s ਤੋਂ ਬਾਅਦ ਫਿਰ ਦੁਬਾਰਾ ਬਿਜ਼ਨਸ ਦਾ ਡਾਊਨਫਾਲ ਆਇਆ। ਕੁਝ ਬਿਜ਼ਨਸ ਦੇ ਲਾਸਿਸ, ਹੈਵੀ ਲਾਸਿਸ ਹੋਏ ਲੱਖਾਂ ਰੁਪਏ ਦੇ, ਤੇ ਉਸ ਤੋਂ ਬਾਅਦ ਜਿਹੜਾ ਹੈ ਲੇਟ 80s ਤੱਕ ਫਿਰ ਸੰਘਰਸ਼ ਦਾ ਟਾਈਮ ਇਹਨਾਂ ਦੀ ਜ਼ਿੰਦਗੀ ਦੇ ਵਿੱਚ।